ਤੇ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਦੀ। ਮੈਨੂੰ ਸਿਆਸੀ ਭਾਸ਼ਣ ਯਾਦ ਰਹਿੰਦੇ, ਕਿਉਂਕਿ ਜਿਹੜੀ ਚੀਜ਼ ਤੇ ਤੁਹਾਡਾ ਧਿਆਨ ਹੋਵੇ ਤੁਹਾਨੂੰ ਯਾਦ ਰਹਿੰਦਾ। ਚਾਹੇ ਉਹ ਅਕਾਲੀ ਦਲ ਦੀ ਸਟੇਜ ਹੋਵੇ, ਚਾਹੇ ਉਹ ਭਾਜਪਾ ਦੀ ਸਟੇਜ ਹੋਵੇ, ਚਾਹੇ ਉਹ ਕਾਂਗਰਸ ਦੀ, ਚਾਹੇ ਆਮ ਆਦਮੀ ਪਾਰਟੀ ਦੀ, 4 ਪ੍ਰਮੁੱਖ ਧਿਰਾਂ ਵਿਚਰਨ ਵਾਲੀਆਂ ਜਿਹੜੀਆਂ ਬੇਰੁਜ਼ਗਾਰਾਂ ਦਾ ਬੜਾ ਫਿਕਰ ਕਰਦੀਆਂ। ਕਈ ਵਾਰੀ ਸਾਲ 'ਚ ਇੱਕ ਦੁੱਕਾ ਥਾਵਾਂ ਤੇ ਪ੍ਰੈਸ ਕਾਨਫਰੰਸਾਂ ਵੀ ਕਰ ਦਿੰਦੇ ਇਹਨਾਂ ਦੇ ਬੰਦੇ, ਜਿਹੜੇ ਸਪੋਕਸ ਪਰਸਨ ਆ ਜਾਂ ਬੁਲਾਰੇ। ਕਹਿੰਦੇ ਬੇਰੁਜ਼ਗਾਰ ਲੱਖਾਂ ਵਾ ਪੰਜਾਬ ਦੇ ਵਿੱਚ, ਪਰ ਭੱਤਾ ਇੱਕ ਨੂੰ ਵੀ ਨਹੀਂ। ਕੀ ਇਹ ਸੱਚ ਹੈ? ਬਿਲਕੁਲ ਸੱਚ ਹੈ ਜੀ। ਬੇਰੁਜ਼ਗਾਰਾਂ ਨੂੰ ਭੱਤਾ ਦਿਆਂਗੇ, ਬੇਰੁਜ਼ਗਾਰ ਆਪਣਾ ਨਾਮ ਦਰਜ ਕਰਾਉਣ, ਉਹਨਾਂ ਨੂੰ ਨੌਕਰੀਆਂ ਦਿਆਂਗੇ। ਇਹ ਅਕਾਲੀਆਂ ਦੇ ਵੀ ਦਾਅਵੇ ਵਾਅਦੇ ਚੱਲਦੇ ਆਉਂਦੇ ਰਹੇ, ਇਹ ਕਾਂਗਰਸੀਆਂ ਦੇ ਵੀ ਦਾਅਵੇ ਵਾਅਦੇ ਆ ਕੇ ਚਲੇ ਗਏ, ਤੇ ਹੁਣ ਵਾਲੀ ਸਰਕਾਰ ਤਾਂ ਦਾਅਵਾ ਕਰਕੇ ਕੱਲ ਨੂੰ ਹੋ ਸਕਦਾ ਇਸ਼ਤਿਹਾਰ ਵੀ ਕੋਈ ਦੇ ਦੇਵੇ, ਦੇਖੋ ਜੀ ਅਸੀਂ ਇੰਨੇ ਨੌਜਵਾਨਾਂ ਨੂੰ ਬੇਰੁਜ਼ਗਾਰੀ ਦੇ ਵਿੱਚੋਂ ਕੱਢ ਕੇ ਲਿਆਏ ਜੀ, ਅਸੀਂ ਬੇਰੁਜ਼ਗਾਰੀ ਭੱਤਾ ਦਿੰਦੇ ਹਾਂ। ਅੱਜ ਦੀ ਤਰੀਕ 'ਚ ਬੇਰੁਜ਼ਗਾਰੀ ਭੱਤੇ ਵਾਲਾ ਅੰਕੜਾ ਖਾਲੀ ਪਿਆ 0 ਹੈ, 0। ਠੀਕ ਹੈ ਜੀ। 1 2 3 4 ਵੀ ਨਹੀਂ ਅੱਜ ਦੀ ਤਰੀਕ 'ਚ ਜੀ। ਅਸਲ 'ਚ ਇਹਦੇ ਕਈ ਪਹਿਲੂ ਨੇ। ਪਹਿਲਾ ਪਹਿਲੂ ਤਾਂ ਇਹ ਹੈ ਕਿ ਬੇਰੁਜ਼ਗਾਰੀ ਭੱਤਾ ਅੱਜ ਦੀ ਤਰੀਕ 'ਚ ਮਿਲੇ ਨਹੀਂ ਰਿਹਾ। ਦੂਜਾ ਪਹਿਲੂ ਇਹ ਹੈ ਕਿ ਨਿਯਮ ਇੰਨਾ ਪੁਰਾਣਾ ਹੋ ਗਿਆ ਤੇ ਉਹਦੇ ਨਿਯਮ ਦੇ ਵਿੱਚ ਜਿਹੜੀਆਂ ਸ਼ਰਤਾਂ ਨੇ ਉਹ ਅਜਿਹੀਆਂ ਨੇ ਜਿਹਦੇ ਰੂਪ 'ਚ ਅੱਜ ਦੀ ਤਰੀਕ 'ਚ ਕਿਸੇ ਨੂੰ ਭੱਤਾ ਮਿਲੇ ਨਹੀਂ ਸਕਦਾ। ਤੀਜਾ, ਉਹਨਾਂ ਨਿਯਮਾਂ ਨੂੰ ਬਦਲਣਾ ਸਰਕਾਰ ਇਸ ਲਈ ਨਹੀਂ ਚਾਹੁੰਦੀ ਕਿ ਫਿਰ ਖਰਚਾ ਵੱਧ ਜਾਊਗਾ, ਸਾਨੂੰ ਭੱਤੇ ਦੇਣੇ ਪੈ ਜਾਣਗੇ ਜੀ। 18 ਸਾਲ ਪੁਰਾਣਾ ਨਿਯਮ ਹੈ ਪ੍ਰਵੀਨ ਜੀ। ਜੀ। ਤੇ ਨਿਯਮ ਇਹ ਕਹਿੰਦਾ ਕਿ ਜਿਹਦੀ ਆਮਦਨ 12,000 ਸਾਲਾਨਾ ਤੋਂ ਜ਼ਿਆਦਾ, ਸਾਲ ਦੀ, ਠੀਕ ਹੈ, ਸਾਲ ਦੀ 12,000 ਆਮਦਨ ਹੈ, ਉਹ ਭੱਤਾ ਨਹੀਂ ਲੈ ਸਕਦਾ। ਪਰਿਵਾਰ ਦੀ ਆਮਦਨ, ਇਕੱਲੇ ਬੰਦੇ ਦੀ ਨਹੀਂ, ਕਿਸੇ ਦੀ ਜੀ। ਜਿਸ ਪਰਿਵਾਰ ਦੀ ਆਮਦਨ ਸਾਲ ਦੀ 12,000 ਹੈ, ਉਹ ਪਰਿਵਾਰ ਦਾ ਕੋਈ ਨੌਜਵਾਨ, ਬੱਚਾ, ਬੱਚੀ, ਕੋਈ ਵੀ, ਉਹ ਬੇਰੁਜ਼ਗਾਰੀ ਭੱਤੇ ਦਾ ਹੱਕਦਾਰ ਨਹੀਂ ਜੇ ਉਹਨੂੰ ਰੁਜ਼ਗਾਰ ਨਹੀਂ ਮਿਲਿਆ। ਮਤਲਬ ਜੇ ਮੰਨ ਲਓ ਮੇਰਾ ਪਿਓ ਨੌਕਰੀ ਕਰਦਾ, ਮੇਰੀ ਮਾਂ ਦਿਹਾੜੀ ਕਰਦੀ, ਤੇ ਉਹਨਾਂ ਨੂੰ ਮਿਲਾ ਕੇ ਸਾਲ ਦਾ 12,000 ਬਣ ਗਿਆ, ਤਾਂ ਮੈਂ ਚਾਹੇ ਪੜ੍ਹ ਲਿਖ ਕੇ ਵਿਹਲਾ ਫਿਰਦਾ, ਮੈਂ ਬੇਰੁਜ਼ਗਾਰੀ ਭੱਤੇ ਦਾ ਹੱਕਦਾਰ ਨਹੀਂ। 12,000 ਚ ਅੱਜ ਦੀ ਤਰੀਕ ਦੱਸ ਦਿਓ ਮੈਨੂੰ, ਮਹੀਨੇ 'ਚ ਕੱਟ ਕੇ ਦਿਖਾ ਦੇਵੇ, ਤੁਸੀਂ ਸਾਲ ਦੀਆਂ ਗੱਲਾਂ ਕਰਦੇ ਹੋ। ਉਹ ਧੰਨ ਨੇ ਉਹ ਲੋਕ ਵਿਚਾਰੇ ਜਿਹੜੇ 2-2 ਹਜ਼ਾਰ ਦੇ ਵਿੱਚ ਆਪਣਾ ਮਹੀਨਾ 1000 ਰੁਪਏ 'ਚ ਮਹੀਨਾ ਕੱਟਣ ਨੂੰ ਫਿਰਦੇ ਨੇ। ਬਿਲਕੁਲ ਬਿਲਕੁਲ ਠੀਕ ਹੈ ਨਾ। ਤੇ ਤੁਸੀਂ ਇਹ ਦੱਸੋ ਕਿ ਅੱਜ ਦੀ ਤਰੀਕ ਜਿੱਥੇ ਪੈਟਰੋਲ, ਡੀਜ਼ਲ, ਗੈਸ, ਆਲੂ, ਪਿਆਜ਼, ਟਮਾਟਰਾਂ ਦਾ ਇਹ ਭਾਅ ਹੋਵੇ, ਤੇ ਉੱਥੇ 12,000 ਮਹੀਨੇ ਦਾ ਥੋੜਾ ਜਾਂਦਾ ਲੋਕਾਂ ਨੂੰ, ਤੇ ਤੁਸੀਂ ਸਾਲ ਦੇ 12,000 ਦੇ ਹਵਾਲੇ ਨਾਲ ਗੱਲ ਕਰ ਰਹੇ ਹੋ। ਜੀ ਜੀ। ਤੇ ਜੇ ਮੈਂ ਕਹਿੰਦਾ ਦੇਣਾ ਵੀ ਪੈ ਜਾਵੇ ਭੱਤਾ, ਪਤਾ ਵੀ ਕਿੰਨਾ ਜੀ? ਬੇਰੁਜ਼ਗਾਰੀ ਭੱਤਾ 200 ਰੁਪਈਆ ਮਹੀਨੇ ਦਾ। ਅੱਛਾ। ਇਹ ਹੋਰ ਵੀ ਕੋਝਾ ਮਜ਼ਾਕ ਹੈ। ਇਸ ਲਈ ਇੱਕ ਤਾਂ ਨਿਯਮ 18 ਸਾਲ ਪੁਰਾਣਾ ਹੋ ਗਿਆ, ਉਹਦੀਆਂ ਸ਼ਰਤਾਂ ਬੇਬੁਨਿਆਦੀ ਨੇ। ਤੀਸਰਾ, ਉਹਦੇ ਵਿੱਚ ਭੱਤਾ ਬਿਲਕੁਲ ਜਾਇਜ਼ ਨਹੀਂ ਹੈ। ਜੇ ਕੋਈ ਨਿਆਣਾ ਇਸ ਕੈਟਾਗਰੀ 'ਚ ਆ ਵੀ ਜਾਵੇ ਜੀ, ਹੁਣ ਮੰਨ ਲਓ 10ਵੀਂ ਤੋਂ ਬਾਅਦ ਤੁਸੀਂ ਬੇਰੁਜ਼ਗਾਰੀ ਦਾ ਭੱਤਾ ਲੈਣ ਲਈ ਹੱਕਦਾਰ ਬਣ ਗਏ, ਜਾਂ ਤੁਸੀਂ ਨੌਕਰੀ ਲੱਭਣ ਦੇ ਲਈ ਆਪਣਾ ਨਾਂ ਦਰਜ ਕਰਾਤਾ ਤੇ ਤੁਸੀਂ ਉਹਦੀ ਕ੍ਰਾਈਟੇਰੀਆ ਸਾਰਾ ਪੂਰਾ ਕਰਦੇ ਹੋ, ਪਰ ਤੁਸੀਂ ਅੱਗੇ ਵਾਲੀ ਪੜ੍ਹਾਈ 'ਚ ਵੀ ਦਾਖਲਾ ਲੈ ਲਿਆ। ਕਿਸੇ ਨੇ ਕਹਿਤਾ ਕਿ ਕੋਈ ਨਾ ਪੁੱਤ ਤੂੰ ਪੜ੍ਹਨ ਜੋਗਾ ਹੈ, ਕੋਈ ਨਾ ਧੀਏ ਤੂੰ ਚੰਗੇ ਨੰਬਰ ਲੈਣੀ ਹੈ, ਤੇਰੀ ਫੀਸ ਮੈਂ ਭਰ ਦੂੰ, ਤੂੰ ਪੜ੍ਹ ਤਾਂ ਸਹੀ। ਠੀਕ ਹੈ। ਜੇ ਤੁਸੀਂ ਅਗੇਰਲੀ ਪੜ੍ਹਾਈ, ਚਾਹੇ ਪ੍ਰਾਈਵੇਟ ਹੈ, ਚਾਹੇ ਸਰਕਾਰੀ ਹੈ, ਚਾਹੇ ਕੋਰਸਪੋਂਡੈਂਸ ਹੈ, ਚਾਹੇ ਕਾਲਜ ਯੂਨੀਵਰਸਿਟੀ ਜਾ ਕੇ, ਜੇ ਤੁਸੀਂ 10ਵੀਂ ਤੋਂ ਬਾਅਦ ਅਗਾਂਹ ਵਾਲੀ ਪੜ੍ਹਾਈ ਪੜ੍ਹ ਰਹੇ ਹੋ, ਨੌਕਰੀ ਤੁਸੀਂ ਨਹੀਂ ਕਰ ਰਹੇ, ਕੋਈ ਨੌਕਰੀ ਤੁਹਾਨੂੰ ਨਹੀਂ ਮਿਲ ਰਹੀ, ਹਾਂਜੀ, ਤੇ ਪੜ੍ਹਾਈ ਕਰਦਿਆਂ ਤੁਸੀਂ ਬੇਰੁਜ਼ਗਾਰੀ ਭੱਤਾ ਲੈਣ ਦੇ ਹੱਕਦਾਰ। ਠੀਕ ਹੈ। ਤਾਂ ਵੀ ਬਾਹਰ ਤੋ ਇਸ ਲਈ ਇੱਥੋਂ ਸਪਸ਼ਟ ਹੈ ਕਿ ਜਿਹੜੇ ਮਤਲਬ ਕਿ 200 ਰੁਪਈਏ ਨਾਲ ਨਾ ਤਾਂ ਦਿਹਾੜੀ ਕੱਟੇ, ਮਹੀਨਾ ਤਾਂ ਬਹੁਤ ਦੂਰ ਦੀ ਗੱਲ ਆ, 1000 ਰੁਪਈਏ ਨਾਲ ਮਹੀਨਾ ਕੱਢਣਾ ਕਿਹੜੇ ਸਮੇਂ ਦੀਆਂ ਗੱਲਾਂ ਕਰਦੇ ਨੇ। ਅੱਜ ਤੋਂ 18 ਸਾਲ ਪਹਿਲਾਂ 2005 ਦਾ ਇਹ ਨਿਯਮ। ਅੱਛਾ। 2005 ਦੇ ਵਿੱਚ 1000 ਰੁਪਈਏ ਦੀ ਵੈਲਿਊ ਹੋ ਸਕਦੀ ਹੈ, ਚੰਗੀ ਹੈ, ਪਰ ਅੱਜ 18 ਸਾਲ ਬਾਅਦ 1000 ਰੁਪਈਏ ਦੀ ਵੈਲਿਊ ਦੱਸ ਦਿਓ ਮੈਨੂੰ ਕੀ ਹੈ। ਤੇ ਤੁਸੀਂ ਕਹਿੰਦੇ ਹੋ ਕਿ ਮਹੀਨੇ ਦਾ 1000 ਰੁਪਈਆ ਕਮਾਉਣ ਵਾਲਾ ਪਰਿਵਾਰ ਬੇਰੁਜ਼ਗਾਰੀ ਭੱਤੇ ਦਾ ਹੱਕਦਾਰ ਨਹੀਂ, ਤੇ ਦੇਣੇ ਉਹ ਵੀ 200 ਹੈ ਜੀ। ਤਾਂ ਇੱਕ ਤਾਂ ਇਹ ਨਿਯਮ ਬਦਲਣ ਦੀ ਲੋੜ ਹੈ, ਇੱਕ ਭੱਤਾ ਰਾਸ਼ੀ ਵਧਾਉਣ ਦੀ ਲੋੜ ਹੈ, ਇੱਕ ਉਹਦੇ ਵਿੱਚ ਸ਼ਾਬਾਸ਼ੀ ਦਿਓ ਸਕਾਂ ਤੇ ਜੇ ਜਵਾਕ ਬੇਰੁਜ਼ਗਾਰ ਹੁੰਦਿਆਂ ਵੀ ਅਗਾਂਹ ਵਾਲੀ ਪੜ੍ਹਾਈ ਪੜ੍ਹ ਰਹੇ ਫਿਰ ਤਾਂ ਉਹਦੀ ਵੱਧ ਮਦਦ ਕਰੋ। ਹਾਂ ਬਿਲਕੁਲ, ਕਿ ਠੀਕ ਆ ਵੀ ਤੂੰ ਪੜ੍ਹਨ ਲਈ ਤਾਂ ਲੋਚ ਰਿਹਾ। ਤੇ ਇਸ ਲਈ ਉਹ ਕੰਮ ਕਰਨ ਦੀ ਬਜਾਏ ਸਰਕਾਰ ਇਹ ਮਾਮਲਾ ਦੱਬ ਕੇ ਬੈਠੀ ਆ। ਮੇਰੇ ਕੋਲ ਕੁਝ ਅੰਕੜੇ ਪਏ ਨੇ, ਕਹਿੰਦੇ ਜੀ ਉਮੀਦਵਾਰ ਨੂੰ 10ਵੀਂ ਪਾਸ ਹੋਣ ਤੋਂ ਬਾਅਦ ਉਹ ਨਾਮ ਦਰਜ ਕਰਾ ਸਕਦਾ, ਕਹਿੰਦੇ
ਉਹਦੀ ਜੀ ਉਮਰ 17 ਤੋਂ 40 ਸਾਲ ਦੇ ਵਿੱਚ ਹੋਣੀ ਚਾਹੀਦੀ ਹੈ, ਤਾਂ ਹੀ ਉਹ ਬੇਰੁਜ਼ਗਾਰਾਂ 'ਚ ਮੰਨਿਆ ਜਾਊਗਾ। ਥੋੜੇ ਧਿਆਨ 'ਚੋਂ ਨਾ ਹਰਿਆਣੇ ਨੇ ਸ਼ੁਰੂ ਕੀਤਾ ਸੀਗਾ ਕਿ ਛੜਿਆਂ ਨੂੰ ਅਸੀਂ ਭੱਤਾ ਦੇਵਾਂਗੇ। ਹਾਂਜੀ ਹਾਂਜੀ ਹਾਂਜੀ। ਉਹ ਇਸੇ ਤਰ੍ਹਾਂ ਦਾ ਕੈਟਾਗਰੀ ਸੀਗੀ ਕਿ 40 ਸਾਲ ਤੱਕ ਤਾਂ ਬੇਰੁਜ਼ਗਾਰ ਨੇ, ਤਾਂ ਬੇਰੁਜ਼ਗਾਰੀ ਭੱਤਾ ਲੈ ਲਓ। 40 ਸਾਲ ਤੋਂ ਬਾਅਦ ਛੜੇ ਵਾਲਾ ਭੱਤਾ ਲੈ ਲਓ, ਫਿਰ ਤੁਸੀਂ ਸੀਨੀਅਰ ਸਿਟੀਜ਼ਨ ਆ, ਫਿਰ ਤੁਹਾਨੂੰ ਬਜ਼ੁਰਗਾਂ ਦਾ ਭੱਤਾ ਮਿਲ ਜੂਗਾ, ਤਾਂ ਕਿ ਵੋਟ ਪੱਕੀ ਹੋ ਜਾਵੇ। ਹਾਂਜੀ ਬਿਲਕੁਲ। ਉਹ ਇਸ ਫਾਰਮੂਲੇ ਤੇ ਕੰਮ ਕਰ ਰਹੇ ਨੇ। ਸਾਡੇ ਵਾਲੇ ਕਹਿੰਦੇ ਛੇੜੋ ਹੀ ਨਾ ਕਿਸੇ ਨੂੰ, ਨਾ ਜੀ ਬੇਰੁਜ਼ਗਾਰ ਨੂੰ ਛੇੜੋ, ਨਾ ਛੜੇ ਨੂੰ ਛੇੜੋ, ਬੁੜਿਆਂ ਨੂੰ ਜਿੰਨੀ ਮਿਲਦੀ ਹੈ ਦੇ ਲਓ, ਉਹਨਾਂ ਬਾਰੇ ਬਾਅਦ ਚ ਰੌਲਾ ਪਾ ਲਾਂਗੇ ਜੋ ਪਾਉਣਾ ਹੋਊਗਾ। ਸੋ 17 ਤੋਂ 40 ਸਾਲ ਹੋਣੀ ਚਾਹੀਦੀ ਆ। ਉਮੀਦਵਾਰ ਦੇ ਪਰਿਵਾਰ ਦੀ ਸਾਲਾਨਾ ਆਮਦਨ 12,000 ਜਾਂ ਉਹ ਤੋਂ ਘੱਟ ਹੋਣੀ ਚਾਹੀਦੀ ਹੈ। ਠੀਕ ਹੈ ਜੀ। ਤੇ ਉਮੀਦਵਾਰ ਲਗਾਤਾਰ ਗਾਂਹ ਵਾਲੀ ਪੜ੍ਹਾਈ ਜਾਂ ਵਿਦਿਆਰਥੀ ਨਹੀਂ ਹੋਣਾ ਚਾਹੀਦਾ, ਤੇ ਉਹ ਬਿਲਕੁਲ ਬੇਰੁਜ਼ਗਾਰ ਹੋਣਾ ਚਾਹੀਦਾ। ਹੁਣ ਇਹ ਕ੍ਰਾਈਟੇਰੀਆ ਪੂਰਾ ਨਹੀਂ ਹੁੰਦਾ। ਅੰਕੜੇ ਦੱਸਦੇ ਆ ਜੀ, 2006-7 ਦੇ ਵਿੱਚ 4803 ਬੱਚਿਆਂ ਨੂੰ ਬੇਰੁਜ਼ਗਾਰੀ ਭੱਤਾ ਮਿਲਦਾ ਸੀ ਜੀ। 2006-7 ਦੇ ਵਿੱਚ 2008-9 ਚ ਆ ਕੇ 2446 ਰਹਿ ਗਿਆ। 2010-11 ਚ ਆ ਕੇ 1808 ਰਹਿ ਗਿਆ, 2000 ਤੋਂ ਘਟ ਗਿਆ। ਠੀਕ ਹੈ ਜੀ। 2012-13 ਚ 950 ਜਵਾਕਾਂ ਨੂੰ ਬੇਰੁਜ਼ਗਾਰੀ ਭੱਤਾ ਮਿਲਦਾ ਸੀ। ਪੰਜਾਬ ਪੂਰੇ ਦੀ ਗੱਲ ਕਰ ਰਿਹਾ ਮੈਂ, ਕਿਸੇ ਜ਼ਿਲ੍ਹੇ ਕਿਸੇ ਇੱਕ ਪਿੰਡ ਦੀ ਗੱਲ ਨਹੀਂ ਕਰ ਰਿਹਾ ਮੈਂ। ਪੰਜਾਬ ਚ ਲੱਖਾਂ ਜਵਾਕ ਬੇਰੁਜ਼ਗਾਰ ਨੇ, ਭੱਤਾ ਜ਼ੀਰੋ ਨੂੰ ਵੀ ਨਹੀਂ ਜੀ। ਤੇ 2012-13 ਚ 950 ਨੂੰ, 2013-14 ਚ 309 ਨੂੰ, 2015-16 ਚ 210 ਨੂੰ। ਠੀਕ ਹੈ। 2016-17 ਚ ਘਟ ਕੇ 134 ਰਹਿ ਗਏ। 2018-19 ਚ ਘਟ ਕੇ 97 ਰਹਿ ਗਏ। 2019-20 ਚ ਘਟ ਕੇ 42 ਰਹਿ ਗਏ। 2020-21 ਚ ਘਟ ਕੇ 7 ਰਹਿ ਗਏ। 2021-22 ਚ ਸਿਰਫ ਇੱਕ ਜਵਾਕ ਨੂੰ ਪੰਜਾਬ ਚ ਬੇਰੁਜ਼ਗਾਰੀ ਭੱਤਾ ਮਿਲਦਾ ਸੀ, ਔਰ 2022-23 ਦੇ ਵਿੱਚ ਜ਼ੀਰੋ ਹੈ ਜੀ, ਕਿਸੇ ਨੂੰ ਭੱਤਾ ਨਹੀਂ ਮਿਲਦਾ। ਪੰਜਾਬ ਚ ਨੌਜਵਾਨ ਲੱਖਾਂ ਬੇਰੁਜ਼ਗਾਰ ਨੇ, ਟੈਂਕੀਆਂ ਤੇ ਚੜ੍ਹਨ ਲਈ, ਧਰਨੇ ਲਾਉਣ ਲਈ, ਡਾਂਗਾ ਖਾਣ ਲਈ, ਮੁੱਖ ਮੰਤਰੀ ਦੇ ਘਰ ਮੂਹਰੇ ਜਾ ਕੇ ਰੋਜ਼ ਮੁਜ਼ਾਹਰੇ ਕਰਨ ਲਈ, ਚੰਡੀਗੜ੍ਹ ਆ ਕੇ ਧਰਨੇ ਲਾਉਣ ਲਈ ਮਜਬੂਰ ਨੇ, ਪਰ ਭੱਤਾ ਲੈਣ ਦਾ ਇੱਕ ਵੀ ਹੱਕਦਾਰ ਨਹੀਂਗਾ। ਆਹ ਸਰਕਾਰੀ ਸਕੀਮ ਹੈ ਜੀ, ਪੰਜਾਬ ਦੇ ਨੌਜਵਾਨਾਂ ਨਾਲ ਇੱਕ ਤਰ੍ਹਾਂ ਧੋਖਾ। ਇਹ ਨਿਯਮ ਵੀ ਬਦਲਣ ਦੀ ਲੋੜ ਆ, ਔਰ ਰਾਸ਼ੀ ਵੀ ਵਧਾਉਣ ਦੀ ਲੋੜ ਆ। ਔਰ ਵਿਦਿਆਰਥੀ ਜੇਕਰ ਬੇਰੁਜ਼ਗਾਰ ਹੁੰਦਿਆਂ ਵੀ ਗਾਲੀ ਪੜ੍ਹਾਈ ਪੜ੍ਹ ਰਿਹਾ, ਤਾਂ ਉਹਦੇ ਲਈ ਵੱਖਰਾ ਕੋਟਾ ਦਰਜ ਕਰਨ ਦੀ ਲੋੜ ਆ। ਪਰ ਇਹਦੇ ਬਾਰੇ ਗੱਲ ਨਹੀਂ, ਗੱਲ ਤਾਂ ਹੋਰ ਮਸਲਿਆਂ ਦੀ ਬਹੁਤ ਹੈ ਜੀ, ਖੂਬ। ਉਹਨਾਂ ਦੇ ਉੱਤੇ ਸਰਕਾਰ ਤੀਏ ਦਿਨ ਕੋਈ ਪੰਗਾ ਪਾਈ ਰੱਖਦੀ ਆ, ਸੋਸ਼ਲ ਮੀਡੀਆ ਤੇ ਸ਼ਗੂਫਾ ਛੱਡੀ ਰੱਖਦੀ ਆ, ਲੋਕ ਉਹਦਾ ਸਵਾਦ ਲਈ ਜਾਣ, ਬੁਨਿਆਦੀ ਮੁੱਦਿਆਂ ਤੇ ਗੱਲੇ ਨਾ ਹੋ। ਤੁਹਾਨੂੰ ਯਾਦ ਹੋਣਾ ਮੋਹਾਲੀ ਸੀ ਜਾਂ ਕੋਈ ਹੋਰ ਸ਼ਹਿਰ ਸੀ, ਸ਼ਰਮਾ ਜੀ ਸ਼ਹਿਰ ਤਾਂ ਮੈਨੂੰ ਚੰਗੀ ਤਰ੍ਹਾਂ ਯਾਦ ਨਹੀਂ, ਪਰ ਮੈਨੂੰ ਇੰਨਾ ਯਾਦ ਹੈ ਕਿ ਧਰਨੇ ਤੇ ਬੈਠੀ ਇੱਕ ਬੇਰੁਜ਼ਗਾਰ ਭੈਣ ਨੂੰ ਕੇਜਰੀਵਾਲ ਨੇ ਉਤਾਰਿਆ ਸੀ ਟੈਂਕੀ ਤੋਂ, ਤੇ ਉਹਨੂੰ ਭੈਣ। ਬਿਲਕੁਲ, ਉਹ ਹੁਣ ਵੀ ਟੈਂਕੀਆਂ ਦੇ ਜਿਹੜੇ ਫਿਰ ਰਹੇ ਸੀ ਨਿਆਣੇ। ਹਾਂਜੀ ਹੁਣ ਵੀ ਕਹਿ ਰਹੇ ਸੀ ਮੈਨੂੰ ਭੈਣ ਕਹਿ ਕੇ ਤਾਰ ਕੇ ਲਿਆਂਦਾ ਸੀ। ਹਾਂਜੀ ਹਾਂਜੀ। ਤੇ ਉਹ ਕੁੜੀ ਨੂੰ ਭੈਣ ਕਹਿ ਕੇ ਤਾਰ ਲਿਆ, ਵਾਅਦੇ ਕਰ ਲਏ, ਸੱਤਾ ਹਥਿਆਲੀ, 92 MLA ਜਿਤਾ ਲਏ। ਭੈਣਾਂ ਤਾਂ ਅੱਜ ਵੀ ਟੈਂਕੀਆਂ ਤੇ ਹੈ। ਹੁਣ ਕੇਜਰੀਵਾਲ ਸਾਹਿਬ ਦਿੱਲੀੋਂ ਨਿਕਲਣ ਦੀ ਉਹਨਾਂ ਦੀ ਫੁਰਸਤ ਨਹੀਂ ਹੈ, ਉਹਨਾਂ ਨੂੰ ਇਹਨਾਂ ਬੇਰੁਜ਼ਗਾਰ ਭੈਣਾਂ ਭਰਾਵਾਂ ਨੂੰ ਮਿਲਣ ਦੀ। ਸੋ ਇਹ ਜਿਹੜੇ ਵਾਅਦੇ ਹੋਏ ਨੇ, ਇਹ ਵਫਾ ਹੋਣੇ ਚਾਹੀਦੇ ਨੇ ਲੋਕਾਂ ਦੇ ਨਾਲ। ਔਰ ਬੇਰੁਜ਼ਗਾਰੀ ਭੱਤਾ ਸ਼ਰਮਾ ਜੀ, ਵੈਸੇ ਜਿਵੇਂ 6-7 ਦੇ ਤੁਸੀਂ ਗੱਲ ਕੀਤੀ ਹੈ, ਮੇਰਾ ਖਿਆਲ ਹੈ 17-18 ਤੋਂ ਬਾਅਦ ਇਹਦਾ ਸ਼ਾਇਦ ਕੋਈ ਡਾਟਾ ਵੀ ਐਨਾਲਾਈਜ਼ ਨਹੀਂ ਕੀਤਾ ਗਿਆ ਹੋਣਾ ਕੈਪਟਨ। ਜੀ 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 ਜੀ।